ਗੁਰਮੀਤ ਸਿੰਘ ਮਾਨ ਉਰਫ ਕਾਲਾ ਧਨੋਲਾ ਦੇ ਘਰ ਪਹੁੰਚੇ ਸਰਦਾਰ ਸਿਮਰਨਜੀਤ ਸਿੰਘ ਮਾਨ। ਸ਼੍ਰੋਮਣੀ ਕਮੇਟੀ ਵੱਲੋਂ ਕਿਸਾਨਾਂ ਲਈ ਲੰਗਰ ਤੇ ਸਿਹਤ ਸਹੂਲਤਾਂ ਜਾਰੀ। ਕਿਸਾਨਾਂ ਨੇ ਸਰਕਾਰ ਦੁਆਰਾ 5 ਫਸਲਾਂ ਤੇ MSP ਦੇਣ ਦਾ ਪ੍ਰਪੋਜ਼ਲ ਕੀਤਾ ਰੱਦ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਅੱਜ ਪੰਜਾਬ ਦੇ ਨੌਜਵਾਨ ਸਰਦਾਰ ਗੁਰਮੀਤ ਸਿੰਘ ਮਾਨ ਉਰਫ ਕਾਲਾ ਧਨੋਲਾ ਦੇ ਘਰ ਪਹੁੰਚੇ। ਇੱਥੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਕਾਲਾ ਧਨੋਲਾ ਦੇ ਐਨਕਾਊਂਟਰ ਤੇ ਸਵਾਲ ਵੀ ਖੜੇ ਕੀਤੇ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਸਰਕਾਰ ਐਨਕਾਊਂਟਰ ਵਿੱਚ ਮਾਰ ਰਹੀ ਹੈ। ਜੋ ਦੌਰ ਪਹਿਲਾਂ ਸਿੱਖਾਂ ਨੇ ਵੇਖਿਆ ਹੁਣ ਫਿਰ ਉਹੀ ਦੌਰ ਚੱਲ ਪਿਆ ਹੈ। ਉਹਨਾਂ ਕਿਹਾ ਕਿ ਗੁਰਮੀਤ ਸਿੰਘ ਦਾ ਨਾਂ ਗੈਂਗਸਟਰਾਂ ਵਿੱਚ ਸੀ, ਪਰ ਹੁਣ ਉਹ ਸਭ ਕੁਝ ਛੱਡ ਕੇ ਇੱਕ ਸਮਾਜ ਸੇਵੀ ਬਣ ਚੁੱਕਿਆ ਸੀ, ਜਿਸਨੇ ਨਸ਼ਿਆਂ ਖਿਲਾਫ ਮੋਰਚਾ ਖੋਲ੍ਹਿਆ ਸੀ। ਕਿੰਨੇ ਖੂਨਦਾਨ ਕੈਂਪ ਉਹਨਾਂ ਦੁਆਰਾ ਲਗਵਾਏ ਗਏ, ਪਰ ਸਰਕਾਰ ਦੁਆਰਾ ਉਸ ਦਾ ਇਸ ਢੰਗ ਨਾਲ ਐਨਕਾਊਂਟਰ ਦਰਸਾਉਂਦਾ ਹੈ ਕਿ ਸਰਕਾਰਾਂ ਪੰਜਾਬ ਦੇ ਨੌਜਵਾਨਾਂ ਨੂੰ ਖਤਮ ਕਰਨ ਤੇ ਤੁਲੀਆਂ ਹਨ। ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਅਸੀਂ ਨਸ਼ਾ ਖਤਮ ਕਰ ਦੇਵਾਂਗੇ, ਪਰ ਦੂਜੇ ਪਾਸੇ ਧਨੋਲੇ ਅਤੇ ਝੋਟੇ ਵਰਗੇ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਵਾਲੇ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ। ਐਨਕਾਊਂਟਰ ਕੀਤੇ ਗਏ ਗੁਰਮੀਤ ਸਿੰਘ ਉਰਫ ਕਾਲਾ ਧਨੋਲਾ ਦੇ ਪਰਿਵਾਰ ਨੇ ਵੀ ਇਸ ਐਨਕਾਊਂਟਰ ਤੇ ਸਵਾਲ ਖੜੇ ਕੀਤੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਪਹਿਲੀ ਵਾਰ ਦੇਖਿਆ ਹੈ ਕਿ 307 ਦੇ ਪਰਚੇ ਤੇ ਕਿਸੇ ਦਾ ਐਨਕਾਊਂਟਰ ਕੀਤਾ ਗਿਆ ਹੋਵੇ। ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਨਾਲ ਦੇ ਹੋਰ ਕਿਸੇ ਨੌਜਵਾਨ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜਿਹੜਾ ਪੁਲਿਸ ਨੇ ਗੁਰਮੀਤ ਸਿੰਘ ਨੂੰ ਫੇਕ ਕਾਊਂਟਰ ਇੱਕ ਫੜ ਕੇ ਮਾਰ ਦੇਣਾ, ਅਸੀਂ ਸਮਝਦੇ ਸੀਗੇ ਕਿ ਇਹ ਰਵਾਇਤ ਹੁਣ ਚਲੀ ਗਈ ਹੈ। ਜਦੋਂ ਸਿੱਖਾਂ ਦਾ ਆਜ਼ਾਦੀ ਦਾ ਯੁੱਧ ਸੀ, ਉਦੋਂ ਫੜ ਕੇ ਸਿੱਖਾਂ ਨੂੰ ਮਾਰਿਆ ਜਾਂਦਾ ਸੀਗਾ। ਪਰ ਜਿਹੜੇ ਗੁਰਮੀਤ ਸਿੰਘ ਕਾਲਾ ਸੀਗੇ, ਉਹਨਾਂ ਦਾ ਨਾਂ ਤਾਂ ਗੈਂਗਸਟਰਸ ਦੇ ਵਿੱਚ ਸੀਗਾ। ਪਰ ਮੈਂ ਇਸੇ ਘਰ ਬਹੁਤ ਵਾਰੀ ਆਏ ਹਾਂ ਤੇ ਇੱਕ ਵਾਰੀ ਮੈਨੂੰ ਬੁਲਾਇਆ ਗਿਆ ਸੀ ਜਦੋਂ ਗੁਰਮੀਤ ਸਿੰਘ ਨੇ ਇੱਥੇ ਬਲੱਡ ਕੈਂਪ ਕੀਤਾ ਸੀਗਾ। ਦੂਸਰੀ ਗੱਲ ਹੈ ਕਿ ਗੁਰਮੀਤ ਸਿੰਘ ਨਸ਼ਿਆਂ ਦੇ ਬਿਲਕੁਲ ਖਿਲਾਫ ਹੋ ਗਿਆ ਸੀਗਾ ਔਰ ਇਹਦੀ ਕੋਸ਼ਿਸ਼ ਸੀਗੀ ਕਿ ਪਿੰਡ ਜਾ ਕੇ ਜਿਹੜੇ ਨਸ਼ੇ ਹੈ, ਜਿਵੇਂ ਸਾਡਾ ਭਾਈ ਝੋਟਾ ਹੈਗਾ, ਇਹ ਸਾਰੇ ਇੱਕ ਮੰਚ ਦੇ ਉੱਤੇ ਖੜੇ ਹੋ ਗਏ ਸੀਗੇ ਕਿ ਅਸੀਂ ਨਸ਼ਿਆਂ ਨੂੰ ਬੰਦ ਕਰਨਾ ਹੈ। ਪਰ ਦੂਜੇ ਪਾਸੇ ਝੋਟੇ ਨੂੰ ਵੀ ਪੁਲਿਸ ਨੇ ਬਹੁਤ ਤੰਗ ਕੀਤਾ, ਫੜ ਕੇ ਜੇਲ੍ਹ 'ਚ ਵੀ ਦੇ ਦਿੱਤਾ। ਮੈਨੂੰ ਸਮਝ ਨਹੀਂ ਕਿ ਸਰਕਾਰ ਨਸ਼ਿਆਂ ਨੂੰ ਰੋਕਣਾ ਚਾਹੁੰਦੀ ਹੈ, ਹੈਰੋਇਨ ਨੂੰ, ਜਾਂ ਇਸ ਦਾ ਵਧਾਵਾ ਚਾਹੁੰਦੀ ਹੈ। ਗੁਰਮੀਤ ਸਿੰਘ ਨੂੰ ਫੜ ਕੇ ਇੱਕ ਐਨਕਾਊਂਟਰ ਦੇ ਵਿੱਚ ਮਾਰ ਦੇਣਾ, ਮੈਂ ਸਮਝਦਾ ਹਾਂ ਕਿ ਇਹ ਰਵਾਇਤ, ਇਹ ਜਿਹੜੀ ਇੰਡੀਆ ਦੇ ਵਿੱਚ ਹਿੰਦੂਤਵਾ ਦੀ ਸਰਕਾਰ ਦੇ ਵਿੱਚ ਇਹ ਬੇਰਹਿਮੀ ਫੈਲ ਗਈ ਹੈ, ਇਸ ਨੂੰ ਖਤਮ ਕਰਨਾ ਪਊਗਾ। ਉਹਨਾਂ ਦਾ ਫੇਕ ਐਨਕਾਊਂਟਰ ਹੋਇਆ ਕਿ ਅੱਜ ਤੱਕ ਅਸੀਂ 307 ਦੇ ਪਰਚੇ ਵਿੱਚ ਕਦੇ ਵੀ ਐਨਕਾਊਂਟਰ ਨਹੀਂ ਸੁਣਦਾ। ਛੋਟਾ ਜਿਹਾ ਪਰਚਾ ਸੀ, ਇਹਦੇ ਵਿੱਚ ਸਾਡੇ ਸਮਝੌਤੇ ਦੀ ਗੱਲ ਵੀ ਚੱਲ ਰਹੀ ਸੀ ਤੇ ਉਹਨਾਂ ਨੇ ਜਾਣਬੁੱਝ ਕੇ, ਪੁਲਿਸ ਨੇ ਉਹਨਾਂ ਦਾ ਐਨਕਾਊਂਟਰ ਕਰਤਾ। ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹਦੇ ਵਿੱਚ। ਹੁਣ ਉਹ ਸਮਾਜ ਸੇਵੀ ਬਣੇ ਹੋਏ ਸੀ, ਬਲੱਡ ਖੂਨ ਦੇ ਕੈਂਪ ਵੀ ਲਾਏ, ਕੁੜੀਆਂ ਦੇ ਵਿਆਹ ਤੇ ਮੈਡੀਕਲ ਕੈਂਪ ਲਾਏ ਤੇ ਉਹ ਨਸ਼ੇ ਵੀ ਛਡਾਉਂਦੇ ਸੀਗੇ। ਤੇ ਹੁਣ ਉਹਨਾਂ ਨੇ ਮੈਂ ਸਿੱਧੇ ਰਸਤੇ ਪਾਵਾਂ, ਉਹਦੇ ਗਲਤ ਕੰਮਾਂ ਛੱਡ ਕੇ। ਉਹ 2 ਵਾਰ ਅਸੀਂ ਨਗਰ ਕੌਂਸਲ ਦੇ ਪ੍ਰਧਾਨ ਵੀ ਰਹਿ ਚੁੱਕੇ ਹਾਂ ਤੇ 5 ਵਾਰ ਉਹ ਅੰਦਰ ਬੈਠਾ ਇਲੈਕਸ਼ਨ ਵੀ ਲੜ ਚੁੱਕਿਆ ਆਪਦੇ ਵਾਰਡ ਦੀ। ਤੇ ਕਿਸ ਤਰ੍ਹਾਂ ਦੇਖਦੇ ਹੋ, ਪਿੱਛੇ ਇੱਕ ਲੜਾਈ ਹੋਈ, ਕਾਂਗਰਸ ਦੇ ਪ੍ਰਧਾਨ ਵੀ ਇੱਥੇ ਆਏ, ਉਹ ਵੀ ਪੁਲਿਸ ਨੂੰ ਚੁਣੌਤੀ ਦੇ ਕੇ ਗਏ ਸੀ। ਕੁਝ ਲੱਗਦਾ ਕਿ ਇਹ ਵੀ ਸਾਜ਼ਿਸ਼ ਹੋ ਸਕਦੀ? ਹਾਂਜੀ, ਇਹ ਸਾਜ਼ਿਸ਼ ਹੈ ਵੀ ਹਾਂ ਵੀ ਉਹ ਵੀ ਅੱਗੇ ਵਧਣਾ ਚਾਹੁੰਦਾ ਸੀ ਤੇ ਉਹਨਾਂ ਨੇ ਇਹਨਾਂ ਨਾਲ ਵਾਅਦੀ ਕੀਤੀ ਸੀ। ਉਹਨਾਂ ਨੇ ਆਪਦੀ ਬਦਲਾ ਲਿੱਤਾ ਸੀਗਾ, ਤਾਂ ਕਰਕੇ ਉਹ ਰਾਜੇ ਵੜਿੰਗ ਉੱਥੇ ਆਇਆ ਤੇ ਉਹਨਾਂ ਨੇ ਆਪਦੀ ਪ੍ਰੈਸ਼ਰ ਬਣਾਇਆ ਤੇ SSP ਨੂੰ ਵੀ ਕਹਿ ਕੇ ਗਏ ਸੀ ਉਹ ਵੀ ਇਹਨਾਂ ਨੂੰ 7 ਦਿਨਾਂ ਦੇ ਵਿੱਚ ਇਹਨਾਂ ਨੂੰ ਐਨਕਾਊਂਟਰ ਕਰ ਦਿਓ ਜਾਂ ਇਹਨੂੰ ਅਰੈਸਟ ਕਰੋ। ਤੁਸੀਂ ਕੀ ਹੁਣ ਅੱਗੇ ਕੀ ਜਾਂਚ ਚਾਹੁੰਦੇ ਹੋ? ਮੰਗ ਕੀ ਹੈ ਜੀ ਤੁਹਾਡੀ? ਸਾਨੂੰ ਇਨਸਾਫ ਮਿਲਣਾ ਚਾਹੁੰਦੇ। ਫੇਕ ਐਨਕਾਊਂਟਰ ਹੋਇਆ ਵੀ ਕਿਉਂ ਕੀਤਾ ਗਿਆ। ਤੁਸੀਂ ਪੋਸਟਮਾਰਟਮ ਦੁਬਾਰਾ ਕਰਾਉਣ ਦੀ ਵੀ ਗੱਲ ਕੀਤੀ ਸੀ ਜੀ?
ਉਹ ਪੋਸਟਮਾਰਟਮ ਸਾਨੂੰ ਕੋਈ ਗੱਲ ਨਹੀਂ, ਸਾਨੂੰ ਵਿਸ਼ਵਾਸ ਹੈ। ਸਿਰਫ ਜਿਹੜੇ ਉਹਦੇ ਨਾਲ ਬੰਦੇ ਸੀ, ਉਹ ਜਿਹੜੇ ਪੁਲਿਸ ਦੇ ਗੋਲੀਆਂ ਚੱਲੀਆਂ ਨੇ ਉਹ ਵੀ ਸਾਨੂੰ ਦਿਖਾਈ ਜਾਣ ਵੀ ਉਹ ਕਿਵੇਂ ਚੱਲੀਆਂ ਨੇ, ਕਿ ਵੀ ਫਟ ਉਹਨਾਂ ਦੇ ਝਰੀਟੇ ਨੇ। ਸਿਰਫ ਜਿਹੜੇ ਨਾਲ ਬੰਦੇ ਸੀ ਉਹਨਾਂ ਦੀ ਇੱਕ ਵੀ ਗੋਲੀ ਨਹੀਂ ਵੱਜੀ, ਉਹ ਉਹਨਾਂ ਨੇ ਫੜ ਕੇ ਸਾਨੂੰ ਹਜੇ ਤੱਕ ਦਿਖਾਏ ਨਹੀਂ ਕਿ ਵੀ ਕਿਵੇਂ ਠੀਕ ਨੇ ਕਿ ਨਹੀਂ। ਉਹ ਜਿਵੇਂ ਕਹਿੰਦੇ ਜੀ ਗੁਰਮੀਤ ਸਿੰਘ ਤੇ 50 ਦੇ ਕਰੀਬ ਪਰਚੇ ਸੀ, ਲੱਗਦਾ ਕਿ ਪਹਿਲਾਂ ਅਦਾਲਤ 'ਚ ਪਰਚੇ ਚੱਲਦੇ ਸੀ, ਹੁਣ ਪੁਲਿਸ ਨੇ ਸਿੱਧੀ ਆਪਦੀ ਕਾਰਵਾਈ ਕਰਤੀ। ਨਹੀਂ, ਪਰਚੇ ਚੱਲਦੇ ਸੀ ਉਹ, ਕਿਉਂਕਿ ਉਹ ਸਾਰੇ ਝੂਠੇ ਪਰਚੇ ਸੀ, ਸਾਰੇ ਬਰੀ ਹੋਏ। ਸਾਡੇ ਲਈ ਕਾਗਜ਼ ਸਾਰੀਆਂ ਓਰੀਜਨਲ ਸਾਡੇ ਲਈ ਹੈਗੇ ਨੇ ਕਾਗਜ਼ ਉਹਨਾਂ ਦੇ। ਜਿਹੜੀ ਕਿੱਥੇ ਦਾ ਅਦਾਲਤ ਨੇ ਫੈਸਲਾ ਕਰਨਾ ਹੈ, ਕਿੱਥੇ ਪੁਲਿਸ ਨੇ ਆਪ ਫੈਸਲਾ ਕੀਤਾ? ਹਾਂਜੀ, ਰਾਜਾ ਵੜਿੰਗ ਸੁਰਿੰਦਰਪਾਲ ਬਾਲੇ ਦੇ ਘਰੇ ਆਇਆ ਸੀ ਤੇ ਉਹ ਉਹਨੂੰ ਪੂਰਾ ਪ੍ਰੈਸ਼ਰ ਦੇ ਕੇ ਤੇ ਐਸਐਸਪੀ ਨੂੰ ਕਹਿ ਕੇ ਗਿਆ ਵੀ ਤਾਂ ਇਨਕਾਊਂਟਰ ਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਹਦੇ ਵਿੱਚ, ਵੀ ਇਹ ਰਾਜੇ ਵੜਿੰਗ ਦੇ ਕਹਿਣ ਤੇ ਇਨਕਾਊਂਟਰ ਹੋਇਆ। ਇਨਕੁਆਇਰੀ ਕੀਤੀ ਜਾਵੇ ਵੀ ਕਿਉਂ ਕੀਤਾ ਗਿਆ। ਇਹ 307 ਦੇ ਪਰਚੇ ਵਿੱਚ ਕਦੇ ਵੀ ਇਨਕਾਊਂਟਰ ਨਹੀਂ ਸੁਣਿਆ। ਛੋਟਾ ਜਿਹਾ ਪਰਚਾ ਸੀ, ਬਹੁਤਾ ਵੱਡਾ ਨਹੀਂ ਸੀ। ਇੱਕ ਮੇਰੇ ਆਪਦੇ ਪਤੀ ਦੇ ਦੋਸਤਾਂ ਨੂੰ ਹੱਥ ਬੇਨਤੀ, ਜਿਵੇਂ ਹੁਣ ਤੁਸੀਂ ਆਪਦੇ ਭਰਾ ਨਾਲ ਸਾਥ ਦਿੱਤਾ, ਮੇਰੇ ਨਾਲ ਵੀ ਇਸੇ ਤਰ੍ਹਾਂ ਹੀ ਸਾਥ ਦਿਓ ਆਪਦੇ ਵੀਰ ਦਾ। ਤੁਹਾਡੇ ਨਾਲ ਹੀ ਅਸੀਂ ਵੱਡੇ ਹਾਂ। ਸ਼੍ਰੋਮਣੀ ਕਮੇਟੀ ਵੱਲੋਂ ਸੰਘਰਸ਼ੀਲ ਕਿਸਾਨਾਂ ਲਈ ਲੰਗਰ ਤੇ ਸਿਹਤ ਸੰਭਾਲ ਲਈ ਦਵਾਈ ਦੀਆਂ ਸਹੂਲਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਮੌਕੇ ਕਿਸਾਨਾਂ ਨੂੰ ਲੰਗਰ ਤੇ ਹੋਰ ਸੇਵਾਵਾਂ ਪ੍ਰਦਾਨ ਕਰਨ ਦਾ ਐਲਾਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਹਰੀ ਕ੍ਰਾਂਤੀ ਵਿੱਚ ਵੱਡਾ ਯੋਗਦਾਨ ਪਾਇਆ ਹੈ। ਕਿਸਾਨਾਂ ਕਰਕੇ ਹੀ ਅੱਜ ਪੰਜਾਬ ਖੁਸ਼ਹਾਲ ਹੈ। ਇਸ ਲਈ ਕਿਸਾਨਾਂ ਦਾ ਸਾਥ ਦੇ ਕੇ ਅਸੀਂ ਕੋਈ ਅਹਿਸਾਨ ਨਾ ਕਰਕੇ ਕੇਵਲ ਆਪਣਾ ਫਰਜ਼ ਨਿਭਾ ਰਹੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਾਜ ਦੇ ਹਰੇਕ ਕਾਰਜ ਲਈ, ਧਰਮ ਦਾ ਕਾਰਜ ਤਾਂ ਹੈਗਾ ਹੀ ਆ, ਚਾਹੇ ਇਕਨੋਮਿਕ ਫੈਕਟਰ ਹੋਵੇ, ਚਾਹੇ ਸਮਾਜ ਦਾ ਹੋਵੇ, ਚਾਹੇ ਸਮਾਜਿਕ ਰੀਤੀਆਂ ਹੋਣ, ਹਮੇਸ਼ਾ ਆਪਣਾ ਯੋਗਦਾਨ ਪਾਉਂਦੀ ਆ। ਤੇ ਸ਼ੰਭੂ ਬਾਰਡਰ ਤੇ ਕਈ ਦਿਨਾਂ ਤੋਂ ਕਿਸਾਨ ਆਪਣਾ ਸੰਘਰਸ਼ ਕਰ ਰਹੇ ਆ ਤੇ ਜਿਸ ਦਿਨ ਉੱਥੇ ਉਹ ਜਾ ਕੇ ਬੈਠੇ, ਉਸੇ ਦਿਨ ਤੋਂ ਗੁਰਦੁਆਰਾ ਦੁੱਖ ਨਿਵਾਰਨ ਪਾਤਸ਼ਾਹੀ 9ਵੀਂ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਔਰ ਉਸ ਤੋਂ ਇਲਾਵਾ ਇੱਕ ਐਂਬੂਲੈਂਸ ਪਲੱਸ ਜਿਹੜੀਆਂ ਰੂਟੀਨ ਦੀਆਂ ਦਵਾਈਆਂ ਹੁੰਦੀਆਂ ਉਹ ਵੀ ਸਾਰਾ ਉੱਥੇ ਪ੍ਰਬੰਧ ਕੀਤਾ ਗਿਆ, ਜਿਹੜਾ ਨਿਰੰਤਰ ਜਾਰੀ ਆ। ਇਹ ਕੋਈ ਅਸੀਂ ਕਿਸੇ ਤੇ ਆਸਾਨ ਨਹੀਂ ਕਰ ਰਹੇ, ਕਿਉਂਕਿ ਪੰਜਾਬ ਦੀ ਕਿਸਾਨੀ ਰੀੜ੍ਹ ਦੀ ਹੱਡੀ ਆ ਪੰਜਾਬ ਦੀ, ਤੇ ਜੇ ਕਿਸਾਨੀ ਕਮਜ਼ੋਰ ਹੋ ਗਈ ਤੇ ਫਿਰ ਮੈਂ ਸਮਝਦਾ ਸਾਰਾ ਤਾਣਾ ਬਾਣਾ ਪੰਜਾਬ ਦਾ ਨਹੀਂ, ਸਮੁੱਚੇ ਭਾਰਤ ਵਰਸ਼ ਦਾ ਹੀ ਲੁੱਟ ਜਾਣਾ। ਕਿਉਂਕਿ ਜੇ ਹਰੀ ਕ੍ਰਾਂਤੀ ਦੇ ਯੋਗਦਾਨ ਪਾਇਆ ਸਮਝ ਲਓ ਪੰਜਾਬ ਨੇ, ਜੇ ਚਿੱਟੀ ਕ੍ਰਾਂਤੀ ਦੁੱਧ ਦੀ ਕਹਿ ਲੈਂਦੇ ਪੰਜਾਬ ਨੇ, ਤੇ ਜੇ ਝੋਨੇ ਤੇ ਕਣਕ ਦੀ ਮੰਦਵਾਲੀ ਜਿਹੜੀ ਉਹ ਕੱਢੀ ਉਹ ਪੰਜਾਬ ਨੇ। ਸੋ ਜੇ ਪੰਜਾਬ ਦੇ ਵਿੱਚ ਕਿਸਾਨ ਉਹ ਰਿਸ਼ਟ ਪੁਸ਼ਟ ਆ, ਉਹਦੀ ਇਕਨੋਮਿਕ ਫੈਕਟਰ ਠੀਕ ਆ, ਤੇ ਫਿਰ ਮੈਂ ਸਮਝਦਾ ਇਹ ਮੁਲਕ ਵੀ ਖੁਸ਼ਹਾਲ ਹੋਊਗਾ ਤੇ ਪੰਜਾਬ ਸੂਬਾ ਤਾਂ ਖੁਸ਼ਹਾਲ ਹੋਊਗਾ ਹੀ। ਤੋ ਅਸੀਂ ਕੋਈ ਆਸਾਨ ਨਹੀਂ ਕਰਦੇ, ਸਾਡਾ ਸ਼ੁਰੂ ਤੋਂ ਹੀ ਇਹ ਰਿਹਾ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਇੱਕ ਕਾਰਜ ਦੇ ਵਿੱਚ, ਭਾਵੇਂ ਉਹ ਹਿਊਮਨ ਰਾਈਟਸ ਦਾ ਹੋਵੇ ਚਾਹੇ ਹੋਰ ਕਾਰਜ ਹੋਣ, ਉਹਨਾਂ ਦੇ ਵਿੱਚ ਆਪਣਾ ਯੋਗਦਾਨ ਪਾਉਂਦੀ ਆ। ਸੋ ਉੱਥੇ ਲੰਗਰਾਂ ਦਾ ਵੀ ਤੇ ਨਾਲ ਮੈਡੀਸਨ ਦਾ ਵੀ ਆ, ਜਿਹੜਾ ਉਹ ਸਾਰਾ ਆ ਉਹ ਪ੍ਰਬੰਧ ਕੀਤਾ ਗਿਆ। ਕੇਂਦਰ ਦਾ 5 ਸਾਲ ਲਈ 5 ਫਸਲਾਂ ਤੇ MSP ਦੇਣ ਦਾ ਪ੍ਰਪੋਜ਼ਲ ਰੱਦ ਕਰਨ ਤੋਂ ਬਾਅਦ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਬੈਠੇ ਕਿਸਾਨਾਂ ਦਾ ਹੁਣ ਨਵਾਂ ਬਿਆਨ ਸਾਹਮਣੇ ਆਇਆ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਪਾਰਲੀਮੈਂਟ ਦਾ ਇੱਕ ਦਿਨ ਦਾ ਵਿਸ਼ੇਸ਼ ਇਜਲਾਸ ਬੁਲਾਏ ਅਤੇ MSP ਗਰੰਟੀ ਕਾਨੂੰਨ ਪਾਸ ਕਰੇ। ਇਸ ਤੋਂ ਇਲਾਵਾ ਪੰਧੇਰ ਨੇ ਕਿਹਾ ਕਿ ਜੇਕਰ ਕੇਂਦਰ ਕਾਨੂੰਨ ਲੈ ਕੇ ਆਉਂਦੀ ਹੈ ਤਾਂ ਪੰਜਾਬ ਅਤੇ ਦੇਸ਼ ਦੀਆਂ ਸਾਰੀਆਂ ਪਾਰਟੀਆਂ ਇਸ ਦੇ ਹੱਕ ਵਿੱਚ ਵੋਟ ਕਰਨਗੀਆਂ ਜਾਂ ਨਹੀਂ, ਆਪਣਾ ਸਟੈਂਡ ਸਪਸ਼ਟ ਕਰ। ਇਸ ਨਾਲ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਵੇਗਾ। ਇਸ ਤੋਂ ਪਹਿਲਾਂ ਕਿਸਾਨ ਆਗੂ ਆਰਡੀਨੈਂਸ ਦੇ ਜ਼ਰੀਏ MSP ਗਰੰਟੀ ਦੇਣ ਦੀ ਮੰਗ ਕਰ ਰਹੇ ਸਨ। ਕਿਸਾਨ ਆਗੂਆਂ ਨੇ ਸਰਕਾਰ ਨੂੰ ਇਹ ਵੀ ਮੰਗ ਕੀਤੀ ਹੈ ਕਿ MSP ਤੋਂ ਇਲਾਵਾ ਕਿਸਾਨਾਂ ਦਾ ਕਰਜ਼ਾ ਮੁਆਫੀ ਅਤੇ ਹੋਰ ਪੈਂਡਿੰਗ ਮੰਗਾਂ ਤੇ ਵੀ ਆਪਣੀ ਸਥਿਤੀ ਸਾਫ਼ ਕਰੇ। ਇਸ ਤੋਂ ਇਲਾਵਾ ਕਿਸਾਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ 21 ਫਰਵਰੀ ਨੂੰ ਦਿੱਲੀ ਕੂਚ ਕਰਨਗੇ। ਸਰਵਣ ਸਿੰਘ ਪੰਧੇਰ ਨੇ ਕੇਂਦਰ ਦਾ ਪ੍ਰਪੋਜ਼ਲ ਰੱਦ ਕਰਨ ਦੇ ਪਿੱਛੇ ਕਾਰਨ ਵੀ ਦੱਸਿਆ ਹੈ। ਉਹਨਾਂ ਕਿਹਾ ਕਿ ਕੇਂਦਰ ਦੇ ਪ੍ਰਪੋਜ਼ਲ ਮੁਤਾਬਕ ਜਿਹੜੇ ਕਿਸਾਨ ਝੋਨਾ ਤੇ ਕਣਕ ਨੂੰ ਛੱਡਣਗੇ ਉਹਨਾਂ ਨੂੰ ਹੀ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਰਕਾਰ ਵੱਲੋਂ ਐਲਾਨੀਆਂ 5 ਫਸਲਾਂ ਜਿਹੜੇ ਕਿਸਾਨ ਪਹਿਲਾਂ ਤੋਂ ਬੀਜ ਰਹੇ ਹਨ ਉਹ ਇਸ ਤੋਂ ਪਹਿਲਾਂ ਹੀ ਬਾਹਰ ਹੋ ਜਾਣਗੇ। ਪੰਧੇਰ ਨੇ ਕਿਹਾ ਕਿ ਸਰਕਾਰ ਨੇ ਜਿਹੜੀ 5 ਸਾਲ ਦੀ ਗਰੰਟੀ ਲਈ ਹੈ ਉਹ ਵੀ ਠੀਕ ਨਹੀਂ ਹੈ। ਪੰਜਾਬ ਵਿੱਚ ਮੰਡੀ ਬੋਰਡ ਹੈ, FCI ਅਤੇ ਵੱਖ-ਵੱਖ ਏਜੰਸੀਆਂ ਖਰੀਦ ਕਰਦੀਆਂ ਹਨ। ਪੂਰੇ ਦੇਸ਼ ਵਿੱਚ ਮੰਡੀਆਂ ਨਹੀਂ ਹਨ। ਪੰਧੇਰ ਨੇ ਕਿਹਾ ਕਿ ਕਾਰਪੋਰੇਟ ਕਦੇ ਵੀ MSP ਗਰੰਟੀ ਕਾਨੂੰਨ ਨਹੀਂ ਲਿਆਉਣ ਦੇਣਾ ਚਾਹੁੰਦਾ ਹੈ, ਕਿਉਂਕਿ ਉਹ ਸਾਡੀਆਂ ਮੰਡੀਆਂ ਨੂੰ ਤੋੜਨਾ ਚਾਹੁੰਦਾ ਹੈ। ਇਸ ਤੋਂ ਇਲਾਵਾ ਪੰਜਾਬ ਅਤੇ ਦੇਸ਼ ਦੇ ਹੋਰ ਮਾਹਰਾਂ ਨੇ ਵੀ ਕੇਂਦਰ ਦੇ ਪ੍ਰਪੋਜ਼ਲ ਨੂੰ ਲੈ ਕੇ ਸਵਾਲ ਚੁੱਕੇ ਹਨ। ਕੇਂਦਰ ਨੇ ਜਿਹੜੀਆਂ ਫਸਲਾਂ ਨੂੰ MSP ਦੇ ਜ਼ਰੀਏ 5 ਸਾਲ ਲਈ ਖਰੀਦਣ ਦੀ ਗਰੰਟੀ ਦਿੱਤੀ ਹੈ ਉਹ ਹਨ ਮੱਕੀ, ਕਪਾਹ, ਦਾਲਾਂ ਵਿੱਚ ਮਸੂਰ, ਅਰਹਰ ਅਤੇ ਉੜਦ।
ਸਰਕਾਰ ਇਸ ਨੂੰ NEFED, NCCF ਅਤੇ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਦੇ ਜ਼ਰੀਏ 5 ਸਾਲ ਲਈ ਖਰੀਦੇਗੀ। ਪਰ ਖੇਤੀ ਮਾਹਰ ਇਸ ਨੂੰ ਲੈ ਕੇ ਸਵਾਲ ਚੁੱਕ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਨਵੀਂ ਫਸਲ ਤੋਂ ਝੋਨੇ ਅਤੇ ਕਣਕ ਦੇ ਬਰਾਬਰ ਆਮਦਨ नहीं हुई तो सारा सिस्टम ही फेल हो जाएगा। लेकिन ये दोनों फोरमों की अब चर्चा होने के बाद ये फैसला लिया गया है कि जो सरकार ने प्रपोजल दिया है उस प्रपोजल की अगर उसे नाप तोल किया जाए तो उसमें कुछ नजर नहीं आ रहा। अगर इसको ध्यान से देखेंगे तो माननीय मंत्री जी कल ये बता रहे थे कि सरकार अगर MSP की गारंटी दालों के ऊपर देती है तो हमारा 1.5 लाख करोड़ रुपया हमारी जेब से खर्च होगा, हमारे बजट के ऊपर वेट पड़ेगा। और इसी के बराबर एक खेती माहर साउथ का प्रकाश कामारेड्डी जी के अनुसार केवल 1,75,000 करोड़ रुपया अगर सभी फसलों के ऊपर MSP दी जाती है तो 1,75,000 करोड़ रुपए के अंदर वो काम चल सकता है। तो फिर अगर सरकार इतने पैसा लगा भी रही है तो ये 2-3 फसलों का बिकने की व्यवस्था बनाए और बाकी किसानों को ऐसे छोड़ दिया जाए, ये हमें उचित नहीं लग रहा। दूसरी बात मैं और एक कहना चाहता हूं, देखिए हमारी गवर्नमेंट बाहर से 1,75,000 करोड़ रुपए का पाम ऑयल मंगवाती है और वो सभी लोगों के लिए, मनुष्यता के लिए, इंसानियत के लिए बीमारी का कारण भी बन रहा है, फिर भी उसे मंगवाया जा रहा है। अगर यही पैसा 1,75,00,000 रुपया देश के किसानों को तेल बीज फसलें उगाने के लिए और उनके ऊपर MSP की घोषणा करे सरकार और उसके ऊपर खरीदी की गारंटी बनाए सरकार, तो 1,75,000 करोड़ से उधर के पैसे इधर आ सकते हैं। तो मुझे कहीं पे भी ये नजर नहीं आ रहा कि सरकार के ऊपर कहीं से किसी तरह का बोझ पड़ रहा हो। अगली बात मैं ये कहना चाहता हूं कि जो मैंने कहा कि इसे अगर ध्यान से देखेंगे, स्टडी करेंगे तो इसमें कुछ नजर नहीं आ रहा। उन्होंने ये कहा कि उन लोगों को, उन किसानों को हम दालों के ऊपर और क्रॉप्स के ऊपर जो हमने 6 क्रॉप्स लिए हैं 5 उनके ऊपर हम खरीदी की गारंटी करेंगे जो डाइवर्सिफिकेशन कर कर दूसरी क्रॉप्स को छोड़ेंगे। और मेरा इसमें कहने का मतलब है ये उन्हीं को देंगे जिन्होंने धान को छोड़कर मूंग को लगाया होगा। अगर जिन्होंने धान को छोड़कर मूंग को नहीं लगाया, अपने आप नेचुरल मूंग की बिजाई कर रहा है, उसकी खरीदी नहीं होगी। तो इसलिए इन सभी बातों से ये निकल कर आता है कि इसमें से कुछ किसानों को लाभ होने वाला नहीं है। हमारी मांग है कि पूरे देश के किसानों की 23 फसलों के ऊपर हमारी सरकार MSP अनाउंस करती है। जो 23 फसलों के ऊपर MSP की अनाउंसमेंट होती है वो इन्हीं के ही CACP की सिफारिशों के ऊपर होती है। और जब वो देती है सरकार हमें CACP के अनुसार MSP का मतलब होता है मिनिमम सपोर्ट प्राइस को और गहनता से उसकी पड़चोल करोगे तो उसका मतलब ये होता है कि कम से कम आपको जिंदा रखने के लिए, आपको स्टैंड रखने के लिए एक सपोर्ट दी जा रही है। आपके लिए कोई भी उसमें इनकम देने वाली चीज कोई नहीं है उसमें, और वो भी देते हैं जब, और उसके ऊपर भी सारी फसलों की अगर हम ये मांगते हैं कि जितनी आप कम से कम भी दे रहे हो भाई उतनी तो बिक जाए, हमारी उस रेट पे तो बिक जाए, और उसके लिए भी वो गारंटी का कानून ना दें तो इसका मतलब देश का किसान इसी तरह लूटता जा रहे, तो वो हमें
स्वीकार नहीं है। इसलिए इन सभी तथ्यों के हिसाब से हम दोनों फोरमों ने आज बैठकर चर्चा करने के बाद ये फैसला लिया है कि ये जो प्रपोजल आई है, ये प्रपोजल किसानों के पक्ष की नहीं है, किसानों के हित की नहीं है, और इसके अनुसार हम इस प्रपोजल को रद्द करते हैं। ਕੱਲ ਸੁਪਰੀਮ ਕੋਰਟ ਵਿੱਚ ਸੁਣਵਾਈ ਤੋਂ ਕੁਝ ਘੰਟੇ ਪਹਿਲਾਂ ਬੀਜੇਪੀ ਨੇ ਆਪਦੇ 3 ਕੌਂਸਲਰਾਂ ਨੂੰ ਆਪਣੇ ਨਾਲ ਮਿਲਾਉਣ ਦਾ ਜਿਹੜਾ ਖੇਡ ਖੇਡਿਆ ਹੈ, ਉਸ ਦੇ ਬਾਵਜੂਦ ਅਦਾਲਤ ਉਹਨਾਂ ਨੂੰ ਬਖਸ਼ਣ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੀ ਹੈ। ਚੀਫ ਜਸਟਿਸ ਡੀ.ਵਾਈ. ਚੰਦਰਚੂੜ ਨੇ ਚੋਣ ਅਧਿਕਾਰੀ ਅਨਿਲ ਮਸੀਹ ਨੂੰ ਲੈ ਕੇ ਵੱਡੀ ਟਿੱਪਣੀਆਂ ਕੀਤੀਆਂ ਹਨ। ਅਦਾਲਤ ਦੇ ਸਾਹਮਣੇ ਪੇਸ਼ ਹੋਏ ਚੋਣ ਅਧਿਕਾਰੀ ਅਨਿਲ ਮਸੀਹ ਨੂੰ ਚੀਫ ਜਸਟਿਸ ਨੇ ਕਿਹਾ ਕਿ ਤੁਹਾਡੇ ਤੇ ਮੁਕੱਦਮਾ ਚੱਲਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਹਾਈ ਕੋਰਟ ਵਿੱਚ ਪਏ ਬੈਲਟ ਪੇਪਰ ਮੰਗਵਾਏ ਹਨ, ਜਿਸ ਤੋਂ ਬਾਅਦ ਸੁਪਰੀਮ ਕੋਰਟ ਕੋਈ ਨਿਰਦੇਸ਼ ਜਾਰੀ ਕਰੇਗਾ। ਅਦਾਲਤ ਨੇ ਅਨਿਲ ਮਸੀਹ ਨੂੰ ਪੁੱਛਿਆ ਸੀ ਕਿ ਤੁਸੀਂ ਬੈਲਟ ਪੇਪਰ ਤੇ ਨਿਸ਼ਾਨੀ ਕਿਉਂ ਲਾ ਰਹੇ ਸੀ, ਹਸਤਾਖਰ ਕਿਉਂ ਕਰ ਰਹੇ ਸੀ, ਕਿਸ ਕਾਨੂੰਨ ਤਹਿਤ ਕਰ ਰਹੇ ਸੀ, ਤੁਸੀਂ ਲਗਾਤਾਰ ਕੈਮਰੇ ਦੇ ਸਾਹਮਣੇ ਕਿਉਂ ਵੇਖ ਰਹੇ ਸੀ। ਜਵਾਬ ਵਿੱਚ ਅਨਿਲ ਮਸੀਹ ਨੇ ਕਿਹਾ ਕਿ ਜਦੋਂ ਆਪਦੇ ਕੌਂਸਲਰ ਕੈਮਰਾ ਕਹਿ ਰਹੇ ਸਨ ਤਾਂ ਉਹਨਾਂ ਨੇ ਕੈਮਰੇ ਵੱਲ ਦੇਖਿਆ, ਪਰ ਚੀਫ ਜਸਟਿਸ ਮਸੀਹ ਦੇ ਜਵਾਬ ਤੋਂ ਸੰਤੁਸ਼ਟ ਨਜ਼ਰ ਨਹੀਂ ਆਏ। ਇਸ ਦੌਰਾਨ ਅਦਾਲਤ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਨੂੰ ਲੈ ਕੇ ਜਿਹੜੀ ਹਾਰਸ ਟ੍ਰੇਡਿੰਗ ਚੱਲ ਰਹੀ ਹੈ, ਉਹ ਬਹੁਤ ਹੀ ਚਿੰਤਾਜਨਕ ਹੈ। ਡੀਸੀ ਨੂੰ ਨਵੇਂ ਰਿਟਰਨਿੰਗ ਅਫਸਰ ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਪਹਿਲਾਂ ਬੀਜੇਪੀ ਦੇ ਮੇਅਰ ਮਨੋਜ ਸੋਨਕਰ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਆਪ ਦੇ 3 ਕੌਂਸਲਰਾਂ ਨੇ ਪਾਲਾ ਬਦਲ ਲਿਆ ਸੀ। ਮੇਅਰ ਦੇ ਅਸਤੀਫੇ ਤੋਂ ਬਾਅਦ ਹੁਣ ਇਹ ਗੱਲ ਤੈਅ ਹੈ ਕਿ ਮੇਅਰ ਦੀ ਚੋਣ ਹੋਵੇਗੀ ਅਤੇ ਬੀਜੇਪੀ ਦੇ ਕੋਲ ਹੁਣ 19 ਕੌਂਸਲਰ ਮੌਜੂਦ ਹਨ, ਯਾਨੀ ਬੀਜੇਪੀ ਦਾ ਇੱਕ ਵਾਰ ਮੁੜ ਤੋਂ ਮੇਅਰ ਬਣਨਾ ਤੈਅ ਹੈ। ਆਪ ਦੇ 3 ਕੌਂਸਲਰਾਂ ਦੇ ਪਾਲਾ ਬਦਲਣ ਤੋਂ ਬਾਅਦ ਹੁਣ ਆਪ ਅਤੇ ਕਾਂਗਰਸ ਗੱਠਜੋੜ ਕੋਲ ਸਿਰਫ 17 ਵਿਧਾਇਕ ਹੀ ਬਚੇ ਹਨ। ਉਧਰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬੀਜੇਪੀ ਤੇ ਹਮਲਾ ਕਰਦੇ ਹੋਏ ਕਿਹਾ ਕਿ ਜਦੋਂ ਤੁਸੀਂ ਚੋਣ ਇਮਾਨਦਾਰੀ ਨਾਲ ਨਹੀਂ ਜਿੱਤ ਸਕੇ ਤਾਂ ਅਦਾਲਤ ਨੇ ਤੁਹਾਨੂੰ ਝਾੜ ਪਾਈ। ਅਦਾਲਤ ਦੇ ਡਰ ਤੋਂ ਤੁਸੀਂ ਹੁਣ ਸਾਰੇ ਕੌਂਸਲਰਾਂ ਨੂੰ ਖਰੀਦ ਲਿਆ ਹੈ। ਤੁਸੀਂ ਇੱਕ ਨਗਰ ਨਿਗਮ ਦੀ ਚੋਣ ਜਿੱਤਣ ਦੇ ਲਈ ਅਜਿਹਾ ਕੰਮ ਕਰ ਸਕਦੇ ਹੋ ਤਾਂ ਦੇਸ਼ ਦੀ ਚੋਣ ਜਿੱਤਣ ਦੇ ਲਈ ਕੀ ਕੁਝ ਕਰ ਸਕਦੇ ਹੋ। ਕੇਜਰੀਵਾਲ ਨੇ ਕਿਹਾ ਕਿ ਸੁਣਵਾਈ ਤੋਂ ਪਹਿਲਾਂ ਜਿਸ ਤਰ੍ਹਾਂ ਨਾਲ ਮੇਅਰ ਮਨੋਜ ਸੋਨਕਰ ਨੇ ਅਸਤੀਫਾ ਦਿੱਤਾ ਹੈ, ਉਸ ਤੋਂ ਸਾਫ਼ ਹੈ ਕਿ ਬੀਜੇਪੀ ਨੇ ਮੰਨ ਲਿਆ ਹੈ ਕਿ ਉਹਨਾਂ ਨੇ ਗੜਬੜੀ ਕੀਤੀ ਸੀ। ਉਧਰ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਜਰੀਵਾਲ ਤੇ ਤੰਜ ਕੱਸਦੇ ਹੋਏ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ, ਤੁਸੀਂ ਦਿੱਲੀ ਵਿੱਚ ਸ਼ਕਤੀ ਪ੍ਰਦਰਸ਼ਨ ਕਰਦੇ ਰਹੇ, ਉਧਰ ਤੁਹਾਡੇ ਕੌਂਸਲਰ ਚੰਡੀਗੜ੍ਹ ਵਿੱਚ ਸ਼ਕਤੀਹੀਨ ਹੋ ਗਏ। ਕੱਟੜ ਇਮਾਨਦਾਰ ਪਾਰਟੀ ਬੋਲਣ ਵਾਲਿਆਂ ਦੇ ਦਾਅਵੇ ਖੋਖਲੇ ਨਿਕਲੇ। ਮੰਚ ਤੋਂ ਅਕਾਲੀ ਦਲ ਦੇ ਨਾਲ ਬਾਦਲ ਪਰਿਵਾਰ ਨੂੰ ਖਰੀਆਂ ਸੁਣਾਉਣ ਵਾਲੇ ਅਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿੱਚ ਜੇਲ੍ਹ ਭੇਜਣ ਵਾਲੇ ਕੈਪਟਨ ਹੁਣ ਬੀਜੇਪੀ ਅਤੇ ਅਕਾਲੀ ਦਲ ਵਿੱਚ ਗੱਠਜੋੜ ਦੇ ਸਭ ਤੋਂ ਵੱਡੇ ਸੂਤਰਧਾਰ ਬਣ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਬੀਜੇਪੀ ਅਤੇ ਅਕਾਲੀ ਦਲ ਦੇ ਗੱਠਜੋੜ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਇੱਕ ਟੀਵੀ ਚੈਨਲ ਨੂੰ ਇੰਟਰਵਿਊ ਵਿੱਚ ਕਿਹਾ ਹੈ ਕਿ ਮੈਂ ਹੀ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੂੰ ਅਕਾਲੀ ਦਲ ਨਾਲ ਗੱਠਜੋੜ ਦੀ ਸਿਫਾਰਿਸ਼ ਕੀਤੀ ਹੈ। ਦੋਵਾਂ ਪਾਰਟੀਆਂ ਦਾ ਗੱਠਜੋੜ ਜ਼ਰੂਰੀ ਹੈ। ਸਾਡਾ ਸ਼ਹਿਰ ਵਿੱਚ ਅਤੇ ਅਕਾਲੀ ਦਲ ਦਾ ਪੇਂਡੂ ਇਲਾਕੇ ਵਿੱਚ ਵੱਡਾ ਆਧਾਰ ਹੈ। ਦੋਵਾਂ ਨੂੰ ਹੀ ਫਾਇਦਾ ਹੋਵੇਗਾ। ਇਸ ਤੇ ਜਲਦ ਫੈਸਲਾ ਹੋਵੇਗਾ। ਉਹਨਾਂ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਚੋਣਾਂ ਦੇ ਐਲਾਨ ਤੋਂ ਪਹਿਲਾਂ ਅਸੀਂ ਇਕੱਠੇ ਆਉਣ ਦਾ ਐਲਾਨ ਕਰ ਦਈਏ। ਜਦੋਂ ਉਹਨਾਂ ਨੂੰ ਸੀਟ ਸ਼ੇਅਰਿੰਗ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਅਸੀਂ ਖੁੱਲ੍ਹੇ ਦਿਲ ਨਾਲ ਗੱਠਜੋੜ ਲਈ ਤਿਆਰ ਹਾਂ। ਉਧਰ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਗੱਠਜੋੜ ਦੇ ਸੰਕੇਤ ਦਿੱਤੇ ਹਨ। ਉਹਨਾਂ ਕਿਹਾ ਕਿ ਸਾਡੇ ਨਾਲ ਬੀਜੇਪੀ ਦਾ ਚੰਗਾ ਗੱਠਜੋੜ ਚੱਲਿਆ ਸੀ, ਪਰ ਕਿਸਾਨ ਅੰਦੋਲਨ ਦੀ ਵਜ੍ਹਾ ਕਰਕੇ ਉਹ ਟੁੱਟ ਗਿਆ। ਸਾਡੀ ਪਾਰਟੀ ਹਮੇਸ਼ਾ ਕਿਸਾਨਾਂ ਨਾਲ ਖੜੀ ਹੈ। ਉਹਨਾਂ ਕਿਹਾ ਕਿ ਜਦੋਂ ਵੀ ਬੀਜੇਪੀ ਨਾਲ ਗੱਠਜੋੜ ਹੋਇਆ ਤਾਂ ਸਾਡੀ ਕੋਸ਼ਿਸ਼ ਇਹ ਹੋਵੇਗੀ ਕਿ ਕਿਵੇਂ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ। ਅਕਾਲੀ ਦਲ ਦਾ ਬੀਐਸਪੀ ਨਾਲ ਗੱਠਜੋੜ ਟੁੱਟ ਚੁੱਕਿਆ ਹੈ। ਅੱਜ ਹੀ ਬੀਐਸਪੀ ਸੁਪਰੀਮੋ ਮਾਇਆਵਤੀ ਨੇ ਸਾਫ਼ ਕਰ ਦਿੱਤਾ ਹੈ ਕਿ ਪਾਰਟੀ ਇਕੱਲੇ ਹੀ ਚੋਣਾਂ ਵਿੱਚ ਉਤਰੇਗੀ। ਉਹ ਕਿਸੇ ਨਾਲ ਗੱਠਜੋੜ ਨਹੀਂ ਕਰਨ ਜਾ ਰਹੀ ਹੈ। ਪਿਛਲੇ ਹਫ਼ਤੇ ਚੰਡੀਗੜ੍ਹ ਵਿੱਚ ਬੀਐਸਪੀ ਦੇ ਪੰਜਾਬ ਇੰਚਾਰਜ ਨੇ ਵੀ ਸਾਫ਼ ਕਰ ਦਿੱਤਾ ਸੀ, ਅਸੀਂ ਬੀਜੇਪੀ ਦੇ ਨਾਲ ਨਹੀਂ ਜਾਣਾ ਹੈ। ਅਕਾਲੀ ਦਲ ਦੀ ਬੀਜੇਪੀ ਨਾਲ ਗੱਠਜੋੜ ਦੀ ਗੱਲਬਾਤ ਚੱਲ ਰਹੀ ਹੈ। ਹਾਲਾਂਕਿ ਅਕਾਲੀ ਦਲ ਬੀਐਸਪੀ ਨੂੰ ਵੀ ਲੋਕ ਸਭਾ ਵਿੱਚ ਇੱਕ ਸੀਟ ਦੇ ਕੇ ਗੱਠਜੋੜ ਦਾ ਹਿੱਸਾ ਬਣਾਉਣਾ ਚਾਹੁੰਦਾ ਸੀ। 11 ਫਰਵਰੀ ਨੂੰ ਸਭ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਸੀ ਕਿ ਅਕਾਲੀ ਦਲ ਨਾਲ ਮੁੜ ਤੋਂ ਗੱਠਜੋੜ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਉਸ ਵੇਲੇ ਖਬਰਾਂ ਆਈਆਂ ਸਨ ਕਿ ਅਕਾਲੀ ਦਲ 7 ਸੀਟਾਂ ਤੇ ਲੋਕ ਸਭਾ ਚੋਣਾਂ ਲੜੇਗਾ ਤੇ ਬੀਜੇਪੀ 6 ਤੇ। ਫਿਰ ਅਗਲੇ ਦਿਨ ਖਬਰ ਆਈ ਸੀ ਕਿ ਅਕਾਲੀ ਦਲ ਲੋਕ ਸਭਾ ਦੇ ਨਾਲ ਵਿਧਾਨ ਸਭਾ ਵਿੱਚ ਵੀ ਹੁਣੇ ਹੀ ਸੀਟ ਸ਼ੇਅਰਿੰਗ ਚਾਹੁੰਦਾ ਹੈ, ਜਦਕਿ ਬੀਜੇਪੀ ਤਿਆਰ ਨਹੀਂ ਸੀ। ਉਸ ਤੋਂ ਬਾਅਦ ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਗੱਲਬਾਤ ਲਟਕ ਗਈ ਹੈ, ਪਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਾਅਵੇ ਤੋਂ ਬਾਅਦ ਹੁਣ ਮੁੜ ਤੋਂ ਗੱਠਜੋੜ ਦੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਰੈਂਕਿੰਗ ਸੂਚੀ ਸਾਹਮਣੇ ਆਈ ਹੈ। ਸਾਲ 2024 ਲਈ ਹੈਨਲੀ ਪਾਸਪੋਰਟ ਇੰਡੈਕਸ ਜਾਰੀ ਕੀਤਾ ਗਿਆ ਹੈ। ਇਸ ਪਾਸਪੋਰਟ ਦਰਜਾਬੰਦੀ ਸੂਚੀ ਵਿੱਚ ਫਰਾਂਸ ਨੇ ਜਿੱਤ ਦਰਜ ਕਰਕੇ ਚੋਟੀ ਦਾ ਸਥਾਨ ਹਾਸਲ ਕੀਤਾ ਹੈ, ਜਦੋਂ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਭਾਰਤ ਦਾ ਪ੍ਰਦਰਸ਼ਨ ਥੋੜਾ ਖਰਾਬ ਰਿਹਾ ਹੈ।
ਹੈਨਲੇ ਪਾਸਪੋਰਟ ਵਿੱਚ ਭਾਰਤ ਦਾ ਪਾਸਪੋਰਟ ਦਰਜਾਬੰਦੀ ਪਿਛਲੇ ਸਾਲ ਦੇ ਮੁਕਾਬਲੇ ਇੱਕ ਸਥਾਨ ਹੇਠਾਂ 84ਵੇਂ ਤੋਂ 85ਵੇਂ ਸਥਾਨ ਤੇ ਆ ਗਈ ਹੈ। ਮੀਡੀਆ ਰਿਪੋਰਟ ਮੁਤਾਬਕ ਭਾਰਤ ਦੇ ਪਾਸਪੋਰਟ ਰੈਂਕਿੰਗ ਵਿੱਚ ਆਈ ਗਿਰਾਵਟ ਥੋੜੀ ਹੈਰਾਨੀਜਨਕ ਹੈ। ਪਾਸਪੋਰਟ ਰੈਂਕਿੰਗ ਵਿੱਚ ਭਾਵੇਂ ਇੱਕ ਸਥਾਨ ਦੀ ਗਿਰਾਵਟ ਆਈ ਹੈ, ਪਰ ਭਾਰਤ ਵਿੱਚ ਵੀਜ਼ਾ ਮੁਕਤ ਦੇਸ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਜਦੋਂ ਕਿ ਪਿਛਲੇ ਸਾਲ ਭਾਰਤੀ ਪਾਸਪੋਰਟ ਧਾਰਕ 60 ਦੇਸ਼ਾਂ ਦੀ ਵੀਜ਼ਾ ਮੁਕਤ ਯਾਤਰਾ ਕਰ ਸਕਦੇ ਸਨ, ਇਸ ਸਾਲ ਇਹ ਗਿਣਤੀ ਵੱਧ ਕੇ 62 ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਹੈਨਲੇ ਪਾਸਪੋਰਟ ਇੰਡੈਕਸ ਦੇਸ਼ਾਂ ਨੂੰ ਉਹਨਾਂ ਦੇ ਪਾਸਪੋਰਟਾਂ ਦੀ ਤਾਕਤਾਂ ਦੇ ਆਧਾਰ ਤੇ ਰੈਂਕ ਦਿੰਦਾ ਹੈ। 2024 ਦੀ ਸੂਚੀ ਵਿੱਚ ਫਰਾਂਸ ਸਭ ਤੋਂ ਉੱਪਰ ਹੈ, ਜਿਸ ਦੇ ਪਾਸਪੋਰਟ ਨਾਲ ਕੋਈ ਵੀ ਵਿਅਕਤੀ ਵੀਜ਼ਾ ਮੁਕਤ 194 ਦੇਸ਼ਾਂ ਦਾ ਦੌਰਾ ਕਰ ਸਕਦਾ ਹੈ। ਫਰਾਂਸ ਦੇ ਨਾਲ-ਨਾਲ ਜਰਮਨੀ, ਇਟਲੀ, ਜਾਪਾਨ, ਸਿੰਗਾਪੁਰ ਅਤੇ ਸਪੇਨ ਵੀ ਹੈਨਲੇ ਪਾਸਪੋਰਟ ਸੂਚਕਾਂਕ ਵਿੱਚ ਸਿਖਰ ਤੇ ਹਨ। ਇਸ ਦੇ ਨਾਲ ਹੀ ਪਾਕਿਸਤਾਨ ਪਿਛਲੇ ਸਾਲ ਵਾਂਗ ਇਸ ਸਾਲ ਵੀ ਉਸੇ ਸਥਿਤੀ ਵਿੱਚ ਹੈ। ਪਾਕਿਸਤਾਨ ਇਸ ਰੈਂਕਿੰਗ ਵਿੱਚ 106ਵੇਂ ਨੰਬਰ ਤੇ ਬਣਿਆ ਹੋਇਆ ਹੈ, ਜਦਕਿ ਬੰਗਲਾਦੇਸ਼ ਨੂੰ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ ਅਤੇ ਪਿਛਲੀ ਵਾਰ ਦੇ ਮੁਕਾਬਲੇ 101 ਤੋਂ 102 ਤੇ ਆ ਗਿਆ ਹੈ। ਇਸ ਦੇ ਨਾਲ ਹੀ ਭਾਰਤ ਦੇ ਗੁਆਂਢੀ ਦੇਸ਼ ਮਾਲਦੀਵ ਦਾ ਪਾਸਪੋਰਟ ਮਜ਼ਬੂਤ ਹੈ ਅਤੇ 58ਵੇਂ ਸਥਾਨ ਤੇ ਬਣਿਆ ਹੋਇਆ ਹੈ। ਮਾਲਦੀਵ ਦੇ ਪਾਸਪੋਰਟ ਧਾਰਕ 96 ਦੇਸ਼ਾਂ ਦੀ ਵੀਜ਼ਾ ਮੁਕਤ ਯਾਤਰਾ ਦਾ ਆਨੰਦ ਲੈ ਸਕਦੇ ਹਨ। ਦੱਸਣਯੋਗ ਹੈ ਕਿ ਹਾਲ ਹੀ ਵਿੱਚ ਈਰਾਨ, ਮਲੇਸ਼ੀਆ ਅਤੇ ਥਾਈਲੈਂਡ ਵੱਲੋਂ ਭਾਰਤੀ ਨਾਗਰਿਕਾਂ ਲਈ ਵੀਜ਼ਾ ਮੁਕਤ ਦਾਖਲੇ ਦੇ ਐਲਾਨ ਤੋਂ ਬਾਅਦ ਹੀ ਭਾਰਤ ਦੀ ਰੈਂਕਿੰਗ ਵਿੱਚ ਗਿਰਾਵਟ ਆਈ ਹੈ। ਹੈਨਲੇ ਪਾਸਪੋਰਟ ਸੂਚਕਾਂਕ ਪਿਛਲੇ 19 ਸਾਲਾਂ ਦੇ ਡੇਟਾ ਤੋਂ ਆਪਣੀ ਰੈਂਕਿੰਗ ਖਿੱਚਦਾ ਹੈ। ਇੰਟਰਨੈਸ਼ਨਲ 에ਅਰ ਟਰਾਂਸਪੋਰਟ ਐਸੋਸੀਏਸ਼ਨ ਦੇ ਵਿਸ਼ੇਸ਼ ਡੇਟਾ ਦੇ ਆਧਾਰ ਤੇ ਦੁਨੀਆ ਭਰ ਦੇ 199 ਵੱਖ-ਵੱਖ ਪਾਸਪੋਰਟਾਂ ਤੇ 227 ਯਾਤਰਾ ਸਥਾਨਾਂ ਨੂੰ ਕਵਰ ਕਰਦਾ ਹੈ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਇੱਕ ਸਿੱਖ ਪੁਲਿਸ ਅਫਸਰ ਦੀ ਵੀਡੀਓ ਸ਼ੇਅਰ ਕੀਤੀ ਹੈ, ਜੋ ਪੱਛਮੀ ਬੰਗਾਲ ਵਿੱਚ ਬੀਜੇਪੀ ਦੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕ ਰਿਹਾ ਸੀ। ਤਾਂ ਭੀੜ ਵਿੱਚ ਸ਼ਾਮਿਲ ਔਰਤਾਂ ਨੇ ਸਿੱਖ ਪੁਲਿਸ ਅਫਸਰ ਨੂੰ ਖਾਲਿਸਤਾਨੀ ਕਿਹਾ। ਸਿੱਖ ਪੁਲਿਸ ਅਫਸਰ ਨੇ ਇਸ ਦਾ ਮੂੰਹ ਤੇ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਪੱਗ ਪਾਈ ਹੈ, ਤੁਸੀਂ ਇਸ ਲਈ ਮੈਨੂੰ ਖਾਲਿਸਤਾਨੀ ਕਹਿ ਰਹੇ ਹੋ। ਮੈਂ ਸਿਰਫ ਆਪਣੀ ਡਿਊਟੀ ਕਰ ਰਿਹਾ ਹਾਂ। ਪੁਲਿਸ ਅਫਸਰ ਨੇ ਵਾਰ-ਵਾਰ ਆਪਣੀ ਪੱਗ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੱਗ ਦੀ ਵਜ੍ਹਾ ਕਰਕੇ ਤੁਸੀਂ ਮੈਨੂੰ ਖਾਲਿਸਤਾਨੀ ਕਿਉਂ ਕਹਿ ਰਹੇ ਹੋ। ਮੈਂ ਤੁਹਾਡੇ ਖਿਲਾਫ ਸਖਤ ਐਕਸ਼ਨ ਲਵਾਂਗਾ। ਮੈਂ ਤੁਹਾਡੇ ਧਰਮ ਦੇ ਬਾਰੇ ਕੁਝ ਨਹੀਂ ਬੋਲਿਆ, ਤੁਸੀਂ ਮੇਰੇ ਧਰਮ ਦੇ ਬਾਰੇ ਕਿਵੇਂ ਬੋਲ ਸਕਦੇ ਹੋ। ਇਸ ਵੀਡੀਓ ਵਿੱਚ ਸਿੱਖ ਪੁਲਿਸ ਅਫਸਰ ਖਿਲਾਫ ਕੀਤੀ ਗਈ ਟਿੱਪਣੀਆਂ ਤੇ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਇਸ ਨੂੰ ਸੀਰੀਅਸ ਅਪਰਾਧ ਦੱਸਦੇ ਹੋਏ ਹੇਟ ਕ੍ਰਾਈਮ ਕਿਹਾ। ਉਹਨਾਂ ਕਿਹਾ ਕਿ ਜਿਨ੍ਹਾਂ ਨੇ ਸਿੱਖ ਪੁਲਿਸ ਅਫਸਰ ਨੂੰ ਖਾਲਿਸਤਾਨੀ ਕਿਹਾ ਹੈ, ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ। ਦਲਜੀਤ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਸਿੱਖਾਂ ਨੂੰ ਇਸੇ ਤਰ੍ਹਾਂ ਪਹਿਲਾਂ ਵੀ ਬੇਇੱਜ਼ਤ ਕੀਤਾ ਗਿਆ ਹੈ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਪਹਿਲਾਂ ਵੀ ਅਤੇ ਹੁਣ ਵੀ ਖਾਲਿਸਤਾਨੀ ਲੇਬਲ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਕੁਝ ਖਿਡਾਰੀਆਂ ਨੂੰ ਖਾਲਿਸਤਾਨੀ ਦੱਸਿਆ ਗਿਆ ਸੀ। ਹੁਣ ਸਿੱਖ ਅਫਸਰ ਦੇ ਨਾਲ ਅਜਿਹਾ ਸਲੂਕ ਕੀਤਾ ਗਿਆ ਹੈ। ਸਿਰਫ ਇੰਨਾ ਹੀ ਨਹੀਂ, ਚੋਣਾਂ ਦੌਰਾਨ ਕੁਝ ਸਿਆਸਤਦਾਨ ਵੀ ਅਜਿਹੀ ਤਕਰੀਰਾਂ ਕਰਦੇ ਹਨ। ਕੇਂਦਰ ਅਤੇ ਸੂਬਾ ਸਰਕਾਰ ਅਜਿਹੀ ਹੇਟ ਸਪੀਚ ਨੂੰ ਸੰਜੀਦਗੀ ਨਾਲ ਲਏ। ਸਾਰੀਆਂ ਹੀ ਪਾਰਟੀਆਂ ਇਸ ਦੀ ਸੰਜੀਦਗੀ ਨੂੰ ਸਮਝਣ ਅਤੇ ਇਸ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲੈਣ। ਉੱਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਇਸ ਤੇ ਟਵੀਟ ਕਰਦੇ ਹੋਏ ਲਿਖਿਆ ਕਿ ਬੀਜੇਪੀ ਮੁਤਾਬਕ ਹਰ ਇੱਕ ਦਸਤਾਰਧਾਰੀ ਸਿੱਖ ਖਾਲਿਸਤਾਨੀ ਹੈ। ਬੀਜੇਪੀ ਦੀ ਵੰਡਣ ਦੀ ਸਿਆਸੀ ਨੀਤੀ ਦਾ ਇਹ ਸ਼ਰਮਨਾਕ ਕਾਰਾ ਹੈ। ਮੈਂ ਸਿੱਖ ਭੈਣਾਂ ਤੇ ਭਰਾਵਾਂ ਖਿਲਾਫ ਕੀਤੀ ਗਈ ਅਪਮਾਨਜਨਕ ਟਿੱਪਣੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹਾਂ, ਜਿਨ੍ਹਾਂ ਨੇ ਦੇਸ਼ ਦੀ ਸੇਵਾ ਦੇ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ। ਅਸੀਂ ਪੱਛਮੀ ਬੰਗਾਲ ਵਿੱਚ ਸਮਾਜਿਕ ਸਦਭਾਵਨਾ ਬਣਾਉਣ ਦਾ ਯਕੀਨ ਦਿਵਾਉਂਦੇ ਹਾਂ ਅਤੇ ਕਾਨੂੰਨ ਦੇ ਮੁਤਾਬਕ ਕਦਮ ਚੁੱਕਾਂਗੇ ਤਾਂ ਕਿ ਮਾਹੌਲ ਨੂੰ ਖਰਾਬ ਨਾ ਕੀਤਾ ਜਾਵੇ। You're saying I'm a Khalistani? I will take action on this. Yes, क्योंकि मैंने टर्बन पहना है तो आप लोग ये बोल रहे हैं। अगर मैंने टर्बन ना पहना तो आप मुझे बोलते खालिस्तानी। मैंने पुलिस बोला, पुलिस को बोलिए। आप मेरे रिलीजन पर नहीं बोल सकते। आपके रिलीजन पर ही बोल रहा मैं, आप मेरे रिलीजन पर नहीं बोल सकते। क्यों बोला खालिस्तानी? उन्होंने बोला अभी वीडियो में नहीं। आपके रिलीजन पे कुछ बोला किसी ने? मेरे रिलीजन पे क्यों बोला? Comments on religion only you are making. मैंने पगड़ी पहना तो आप मुझे खालिस्तानी बोलेंगे क्योंकि मैंने पगड़ी पहना है? ये आप लोग की हिम्मत है? अगर कोई पुलिस वाला पगड़ी पहना है तो वो खालिस्तानी है। ये आप लोग की औकात, ये आप लोग बोल रहे हैं, ये आपका लेवल है, ये आप लोग का लेवल है। एक पुलिस ऑफिसर जिसने पगड़ी पहना है उसको आप खालिस्तानी बोल रहे हैं क्योंकि वो अपनी ड्यूटी कर रहा है। They are saying me खालिस्तानी। क्यों? मैंने टर्बन पहना इसलिए।